रूसी सदर व्लादिमीर पुतिन ने पाकिस्तान दौरे ਲਈ हामी ਭਰ ਲਈ। ਅਮਰੀਕਾ ਦੇ ਬਲੌਕ ਵਿੱਚੋਂ ਨਿਕਲ ਕੇ ਪਾਕਿਸਤਾਨ ਅਮਲੀ ਤੌਰ ਤੇ ਚੀਨੀ ਤੇ ਰੂਸੀ ਬਲੌਕ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ। ਚੀਨ ਤੇ ਰੂਸ ਨੇ ਪਾਕਿਸਤਾਨ ਲਈ ਆਪਣੇ ਖਜ਼ਾਨਿਆਂ ਦੇ ਮੂੰਹ ਕਿਉਂ ਖੋਲ ਛੱਡੇ ਨੇ, ਇਹ ਸਭ ਤੁਹਾਨੂੰ ਦੱਸਾਂਗੇ ਐਸੇ ਵੀਡੀਓ ਦੇ ਵਿੱਚ ਤਫਸੀਲ ਦੇ ਨਾਲ। ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ ਤੇ ਸਾਡਾ ਤੇ ਤੁਹਾਡਾ ਸਾਥ ਬਣਿਆ ਰਹੇ। ਪਾਕਿਸਤਾਨ ਨੇ ਹੁਣ ਤੱਕ ਅਮਰੀਕਾ ਦੀ ਯਾਰੀ ਨਿਭਾਉਂਦਿਆਂ ਹੋਇਆਂ ਆਪਣਾ ਠੀਕ ਠਾਕ ਨੁਕਸਾਨ ਕਰਵਾਇਆ ਹੈ ਤੇ ਹੁਣ ਜਦੋਂ ਇੱਕ ਪਾਸੇ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੇ ਹਵਾਈ ਅੱਡੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਦੂਜੇ ਪਾਸੇ ਰੂਸ ਨਾਲ ਇੱਕ ਮਾਇਦਾ ਵੀ ਸਾਈਨ ਕਰ ਲਿਆ ਹੈ ਜਿਹਦੇ ਤਹਿਤ ਰੂਸ ਪਾਕਿਸਤਾਨ ਵਿੱਚ ਕਰਾਚੀ ਤੋਂ ਲੈ ਕੇ ਕਸੂਰ ਤੱਕ ਗੈਸ ਪਾਈਪਲਾਈਨ ਵਿਛਾਵੇਗਾ ਤੇ ਹੁਣ ਇਹ ਆਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਆਹਿਸਤਾ ਅਮਰੀਕਾ ਦੇ ਬਲੌਕ ਵਿੱਚੋਂ ਨਿਕਲ ਕੇ ਚੀਨੀ ਤੇ ਰੂਸੀ ਬਲੌਕ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ। ਇਸ ਗੈਸ ਪਾਈਪਲਾਈਨ ਮਨਸੂਬੇ ਦਾ ਨਾਮ ਪਾਕਿਸਤਾਨ ਸਟੀਮ ਗੈਸ ਪਾਈਪਲਾਈਨ ਰੱਖਿਆ ਗਿਆ ਹੈ। 1122 ਕਿਲੋਮੀਟਰ ਲੰਬੀ ਇਸ ਪਾਈਪਲਾਈਨ ਦੇ ਉੱਤੇ 2.25 ਬਿਲੀਅਨ ਡਾਲਰ ਖਰਚਾ ਹੋਵੇਗਾ। ਇਹ ਪਾਈਪਲਾਈਨ ਵਿਛਾਣ ਨਾਲ ਬਾਹਰਲੇ ਮੁਲਕਾਂ ਤੋਂ ਇੰਪੋਰਟ ਕੀਤੀ ਜਾਣ ਵਾਲੀ LNG ਗੈਸ ਕਰਾਚੀ ਪੋਰਟ ਤੋਂ ਲੈ ਕੇ ਪੰਜਾਬ ਤੱਕ ਪਹੁੰਚ ਸਕੇਗੀ ਤੇ ਮੁਲਕੀ ਇੰਡਸਟਰੀ ਦੀ ਗੈਸ ਸ਼ਾਰਟੇਜ ਤੋਂ ਜਾਨ ਛੁੱਟ ਜਾਵੇਗੀ। ਪਾਕਿਸਤਾਨੀ ਵਜ਼ੀਰ ਆਜ਼ਮ ਇਮਰਾਨ ਖਾਨ ਹੋਰਾਂ ਨੇ ਪਹਿਲੇ ਹੀ ਰੂਸੀ ਸਦਰ ਵਲਾਦੀਮੀਰ ਪੁਤਿਨ ਨੂੰ ਪਾਕਿਸਤਾਨ ਦੌਰੇ ਦੀ ਦਾਵਤ ਦਿੱਤੀ ਸੀ, ਪਰ ਰੂਸੀ ਇੰਤਜ਼ਾਮੀਆ ਵੱਲੋਂ ਰੂਸੀ ਸਦਰ ਦੇ ਦੌਰਾ ਪਾਕਿਸਤਾਨ ਨੂੰ ਯਾਦਗਾਰ ਬਣਾਉਣ ਵਾਸਤੇ ਕਿਸੇ ਐਸੇ ਪ੍ਰੋਜੈਕਟ ਨੂੰ ਹਤਮੀ ਸ਼ਕਲ ਦੇਣ ਦੇ ਇੰਤਜ਼ਾਰ ਵਿੱਚ ਸੀ ਜਿਹੜਾ ਰੂਸ ਤੇ ਪਾਕਿਸਤਾਨ ਦੀ ਦੋਸਤੀ ਦਾ ਨਿਸ਼ਾਨ ਬਣ ਸਕੇ। ਲਿਹਾਜ਼ਾ ਹੁਣ ਉਹ ਵੇਲਾ ਆ ਗਿਆ ਹੈ। ਪਾਕਿਸਤਾਨ ਸਟੀਮ ਪਾਈਪਲਾਈਨ ਗੈਸ ਦੇ ਮਨਸੂਬੇ ਦਾ ਇਫਤਤਾਹ ਰੂਸੀ ਸਦਰ ਕਰਨਗੇ ਤੇ ਇਸ ਮਨਸੂਬੇ ਤੋਂ ਰੂਸ ਤੇ ਪਾਕਿਸਤਾਨ ਦੇ ਤਾਲੁਕਾਤ ਨੂੰ ਨਵੇਂ ਸਿਰੇ ਤੋਂ ਨਵੀਂ ਦਿਸ਼ਾ ਵਿੱਚ ਲਿਜਾਣ ਦਾ ਆਗਾਜ਼ ਕੀਤਾ ਜਾਵੇਗਾ। ਪਾਕਿਸਤਾਨ ਜਿਹੜਾ ਕਿ ਹੁਣ ਅਮਲੀ ਤੌਰ ਤੇ ਰੂਸ ਤੇ ਚੀਨ ਦੇ ਨਾਲ ਖਲੋਤਾ ਹੈ, ਅਮਰੀਕਾ ਇਸ ਸੂਰਤ-ਹਾਲ ਵਿੱਚ ਪਰੇਸ਼ਾਨ ਹੈ ਕਿ ਪਾਕਿਸਤਾਨ ਨੂੰ ਅੱਗੇ ਵਧਣ ਤੋਂ ਕਿਵੇਂ ਰੋਕੇ। ਰੂਸ ਤੇ ਚੀਨ ਮਿਲ ਕੇ ਖਿੱਤੇ ਵਿੱਚ ਨਵਾਂ ਬਲਾਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਜਾਣਦੇ ਨੇ ਕਿ ਖਿੱਤੇ ਦੇ ਇਸਲਾਮੀ ਮੁਲਕਾਂ ਨੂੰ ਇਸ ਬਲਾਕ ਵਿੱਚ ਲਿਆਉਣ ਵਾਸਤੇ ਪਾਕਿਸਤਾਨ ਆਪਣਾ ਅਹਿਮ ਕਿਰਦਾਰ ਅਦਾ ਕਰ ਸਕਦਾ ਹੈ। ਇਹੋ ਵਜ੍ਹਾ ਹੈ ਕਿ ਚੀਨ ਤੇ ਰੂਸ ਨੇ ਪਾਕਿਸਤਾਨ ਲਈ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ ਛੱਡੇ ਨੇ।